ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 10 ਜਨਵਰੀ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਸਾਕਰਾਮੈਂਟ, ਸੁਨਹਿਰੀ ਮਤਨ, ਤਵਾਰੀਖ। ਰੱਬ ਇੰਜ ਆਖਦਾ ਹੈ ਭਈ ਕਿਉਂ ਜੇ ਤੇਰਾ ਦਿਲ ਮੋਮ ਹੋ ਗਿਆ, ਤੂੰ ਖੁਦਾਵੰਦ ਦੇ ਸਾਹਮਣੇ ਆਜਜ਼ੀ ਕੀਤੀ ਜਦ ਤੂੰ ਉਹਦੀਆਂ ਉਹ ਗੱਲਾਂ ਸੁਣੀਆਂ। ਇਸ ਲਈ ਮੈਂ ਵੀ ਤੇਰੀ ਸੁਣ ਲਈ ਏ। ਜਵਾਬੀ ਪੜ੍ਹਾਈ। ਇਸਤਸਨਾ। ਸਾਰਿਆਂ ਹੁਕਮਾਂ ਉੱਤੇ ਜਿਹੜੇ ਮੈਂ ਅੱਜ ਦੇ ਦਿਨ ਤੀਕਰ ਤੁਹਾਨੂੰ ਦੇਣਾ ਵਾਂ, ਤੁਸੀਂ ਇਹਤਿਆਤ ਨਾਲ ਅਮਲ ਕਰਿਓ ਤਾਂ ਜੋ ਤੁਸੀਂ ਜਿਉਂਦੇ ਤੇ ਵੱਧਦੇ ਰਹੋ, ਤੇ ਜਿਸ ਮੁਲਕ ਦੇ ਬਾਰੇ ਤੁਹਾਡੇ ਪਿਓ ਦਾਦੇ ਨੇ ਕਸਮ ਖਾਧੀ ਏ, ਤੁਸੀਂ ਉਹਦੇ ਵਿੱਚ ਜਾ ਕੇ ਉਹਦੇ ਉੱਤੇ ਕਬਜ਼ਾ ਕਰੋ। ਤੇ ਤੂੰ ਉਸ ਸਾਰੇ ਰਾਹ ਨੂੰ ਯਾਦ ਰੱਖੀ ਜਿਹਦੇ ਉੱਤੇ 40 ਵਰ੍ਹਿਆਂ ਵਿੱਚ ਖੁਦਾਵੰਦ ਤੇਰੇ ਰੱਬ ਨੇ ਤੈਨੂੰ ਇਸ ਬਿਆਬਾਨ ਵਿੱਚ ਚਲਾਇਆ, ਤਾਂ ਜੋ ਉਹ ਤੈਨੂੰ ਆਜਜ਼ ਕਰਕੇ ਆਜ਼ਮਾਵੇ ਤੇ ਤੇਰੇ ਦਿਲ ਦੀ ਗੱਲ ਜਾਣੇ ਵੀ ਤੂੰ ਉਹਦਿਆਂ ਹੁਕਮਾਂ ਨੂੰ ਮੰਨੇਗਾ ਜਾਂ ਨਹੀਂ। ਤੇ ਉਹਨੇ ਤੈਨੂੰ ਆਜਜ਼ ਕੀਤਾ ਵੀ ਤੇ ਤੈਨੂੰ ਭੁੱਖਾ ਹੋਣ ਦਿੱਤਾ, ਤੇ ਉਹ ਮਨ ਜਿਹਨੂੰ ਨਾ ਤੂੰ ਨਾ ਤੇਰੇ ਪਿਓ ਦਾਦਾ ਜਾਣਦੇ ਸੀ ਤੈਨੂੰ ਖਵਾਇਆ, ਤਾਂ ਜੋ ਤੈਨੂੰ ਸਿਖਾਵੇ ਵੀ ਇਨਸਾਨ ਬਸ ਰੋਟੀ ਨਾਲ ਹੀ ਜਿਉਂਦਾ ਨਹੀਂ ਰਹਿੰਦਾ, ਬਲਕਿ ਹਰ ਗੱਲ ਨਾਲ ਜਿਹੜੀ ਖੁਦਾਵੰਦ ਦੇ ਮੂੰਹ ਵਿੱਚੋਂ ਨਿਕਲਦੀ ਏ ਉਹ ਜਿਉਂਦਾ ਰਹਿੰਦਾ ਹੈ। ਉਹਨਾਂ 40 ਵਰ੍ਹਿਆਂ ਵਿੱਚ ਨਾ ਤਾਂ ਤੇਰੇ ਤਨ ਉੱਤੇ ਤੇਰੇ ਕੱਪੜੇ ਪੁਰਾਣੇ ਹੋਏ ਤੇ ਨਾ ਤੇਰੇ ਪੈਰ ਸੁੱਜੇ। ਇਸ ਲਈ ਖਬਰਦਾਰ ਰਵੀ ਭਈ ਕਿਤੇ ਇੰਜ ਨਾ ਹੋਵੇ ਕਿ ਤੂੰ ਖੁਦਾਵੰਦ ਆਪਣੇ ਰੱਬ ਨੂੰ ਭੁੱਲ ਕੇ ਉਹਦੇ ਫਰਮਾਨਾਂ ਤੇ ਹੁਕਮਾਂ ਤੇ ਆਇਨਾਂ ਨੂੰ, ਜਿਨ੍ਹਾਂ ਨੂੰ ਮੈਂ ਅੱਜ ਤੈਨੂੰ ਸੁਣਾਉਣਾ ਵਾਂ, ਮੰਨਣਾ ਛੱਡ ਦੇਵੇਂ। ਤੇ ਇੰਜ ਨਾ ਹੋਵੇ ਭਈ ਤੂੰ ਆਪਣੇ ਦਿਲ ਵਿੱਚ ਆਖਣ ਲੱਗੇ ਕਿ ਮੇਰੀ ਹੀ ਤਾਕਤ ਤੇ ਹੱਥ ਦੇ ਜ਼ੋਰ ਨਾਲ ਇਹ ਦੌਲਤ ਮੈਨੂੰ ਨਸੀਬ ਹੋਈ ਏ। ਬਲਕਿ ਤੂੰ ਖੁਦਾਵੰਦ ਆਪਣੇ ਰੱਬ ਨੂੰ ਯਾਦ ਰੱਖੀ, ਕਿਉਂ ਜੇ ਉਹੀ ਤੈਨੂੰ ਦੌਲਤ ਹਾਸਲ ਕਰਨ ਦੀ ਕੂਵਤ ਇਸ ਲਈ ਦਿੰਦਾ ਹੈ ਭਈ ਆਪਣੇ ਉਸ ਵਾਅਦੇ ਨੂੰ ਜਿਹਦੀ ਕਸਮ ਉਹਨੇ ਤੇਰੇ ਪਿਓ ਦਾਦੇ ਨਾਲ ਖਾਧੀ ਸੀ ਕਾਇਮ ਰੱਖੇ, ਜਿਵੇਂ ਅੱਜ ਦੇ ਦਿਨ ਜ਼ਾਹਿਰ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਮੀਕਾ। ਮੈਂ ਕੀ ਲੈ ਕੇ ਖੁਦਾਵੰਦ ਦੇ ਸਾਹਮਣੇ ਆਵਾਂ ਤੇ ਰੱਬ ਤਾਲਾ ਨੂੰ ਕਿਵੇਂ ਸਜਦਾ ਕਰਾਂ? ਕੀ ਸੋਖਣੀ ਕੁਰਬਾਨੀਆਂ ਤੇ ਇੱਕ ਸਾਲਾ ਬਛੜਿਆਂ ਨੂੰ ਲੈ ਕੇ ਉਹਦੇ ਸਾਹਮਣੇ ਆਵਾਂ? ਕੀ ਰੱਬ ਹਜ਼ਾਰਾਂ ਮੈਂਡਿਆਂ ਨਾਲ ਜਾਂ ਤੇਲ ਦੀਆਂ 10,000 ਨਹਿਰਾਂ ਨਾਲ ਖੁਸ਼ ਹੋਵੇਗਾ? ਕੀ ਮੈਂ ਆਪਣੇ ਪਲੋਠੇ ਨੂੰ ਆਪਣੇ ਪਾਪ ਦੇ ਬਦਲੇ ਵਿੱਚ ਤੇ ਆਪਣੀ ਔਲਾਦ ਨੂੰ ਆਪਣੀ ਜਾਨ ਦੀ ਖਤਾ ਦੇ ਬਦਲੇ ਵਿੱਚ ਦੇ ਦੇਵਾਂ? ਇਹ ਇਨਸਾਨ, ਉਹਨੇ ਤੇਰੇ ਉੱਤੇ ਨੇਕੀ ਜ਼ਾਹਰ ਕਰ ਦਿੱਤੀ ਏ। ਖੁਦਾਵੰਦ ਤੇਥੋਂ ਇਹਦੇ ਇਲਾਵਾ ਕੀ ਚਾਹੁੰਦਾ ਏ ਵੀ ਤੂੰ ਇਨਸਾਫ ਕਰੇ ਤੇ ਰਹਿਮਦਿਲੀ ਨੂੰ ਅਜ਼ੀਜ਼ ਰੱਖੇ ਤੇ ਆਪਣੇ ਰੱਬ ਦੇ ਸਾਹਮਣੇ ਫਰੋਤਨੀ ਨਾਲ ਚੱਲੇ। ਇਸਤਸਨਾ। ਫਿਰ ਮੂਸਾ ਨੇ ਸਾਰੇ ਇਸਰਾਏਲੀਆਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ, ਐ ਇਸਰਾਏਲੀਓ, ਤੁਸੀਂ ਉਹਨਾਂ ਆਇਨਾਂ ਤੇ ਹੁਕਮਾਂ ਨੂੰ ਸੁਣ ਲਓ ਜਿਨ੍ਹਾਂ ਨੂੰ ਮੈਂ ਅੱਜ ਤੁਹਾਨੂੰ ਸੁਣਾਉਣਾ ਵਾਂ, ਤਾਂ ਜੋ ਤੁਸੀਂ ਸੁਣ ਕੇ ਸਿੱਖ ਕੇ ਉਹਨਾਂ ਉੱਤੇ ਅਮਲ ਕਰੋ। ਖੁਦਾਵੰਦ ਸਾਡੇ ਰੱਬ ਨੇ ਹੁਰੈਬ ਵਿੱਚ ਸਾਡੇ ਨਾਲ ਅਹਿਦ ਕੀਤਾ ਸੀ। ਖੁਦਾਵੰਦ ਨੇ ਇਹ ਅਹਿਦ ਸਾਡੇ ਪਿਓ ਦਾਦੇ ਨਾਲ ਨਹੀਂ, ਬਲਕਿ ਆਪ ਸਾਡੇ ਨਾਲ, ਜਿਹੜੇ ਇੱਥੇ ਅੱਜ ਦੇ ਦਿਨ ਤੀਕਰ ਜਿਉਂਦੇ ਆ, ਕੀਤਾ ਸੀ। ਖੁਦਾਵੰਦ ਨੇ ਤੁਹਾਡੇ ਨਾਲ ਉਸ ਪਹਾੜ ਉੱਤੇ ਆਮਨੇ ਸਾਹਮਣੇ ਅੱਗ ਵਿੱਚੋਂ ਗੱਲਾਂ ਕੀਤੀਆਂ। ਇਸਤਸਨਾ। ਇਹ ਉਹ ਫਰਮਾਨ ਤੇ ਆਇਨ ਤੇ ਹੁਕਮ ਨੇ ਜਿਨ੍ਹਾਂ ਨੂੰ ਖੁਦਾਵੰਦ ਤੁਹਾਡੇ ਰੱਬ ਨੇ ਤੁਹਾਨੂੰ ਸਿਖਾਉਣ ਦਾ ਹੁਕਮ ਦਿੱਤਾ ਹੈ, ਤਾਂ ਜੋ ਤੁਸੀਂ ਉਹਨਾਂ ਉੱਤੇ ਉਸ ਮੁਲਕ ਵਿੱਚ ਅਮਲ ਕਰੋ ਜਿਹਦੇ ਉੱਤੇ ਕਬਜ਼ਾ ਕਰਨ ਨੂੰ ਪਾਰ ਜਾਣ ਵਾਲੇ ਹੋ। ਸੁਣ ਐ ਇਸਰਾਈਲ, ਖੁਦਾਵੰਦ ਸਾਡਾ ਰੱਬ ਇੱਕ ਹੀ ਰੱਬ ਏ। ਤੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਮੁਹੱਬਤ ਕਰ, ਤੇ ਇਹ ਗੱਲਾਂ ਜਿਨ੍ਹਾਂ ਦਾ ਹੁਕਮ ਅੱਜ ਮੈਂ ਤੈਨੂੰ ਦੇਣਾ ਵਾਂ ਤੇਰੇ ਦਿਲ ਉੱਤੇ ਨਕਸ਼ ਰਹਿਣ, ਤੇ ਤੂੰ ਉਹਨਾਂ ਨੂੰ ਆਪਣੀ ਔਲਾਦ ਦੇ ਜ਼ੇਨ ਨਸ਼ੀਨ ਕਰੀ, ਤੇ ਘਰ ਬੈਠਣ ਤੇ ਰਾਹ ਟੁਰਨ ਤੇ ਲੰਮੇ ਪੈਣ ਤੇ ਉੱਠਣ ਵੇਲੇ ਇਹਨਾਂ ਦਾ ਜ਼ਿਕਰ ਕਰੀ, ਤੇ ਤੂੰ ਨਿਸ਼ਾਨ ਦੇ ਤੌਰ ਤੇ ਇਹਨਾਂ ਨੂੰ ਆਪਣੇ ਹੱਥ ਉੱਤੇ ਬੰਨੀ ਤੇ ਉਹ ਤੇਰੇ ਮੱਥੇ ਉੱਤੇ ਟਿੱਕਿਆਂ ਵਾਂਗਰ ਹੋਣ, ਤੇ ਤੂੰ ਉਹ ਹੀ ਕਰੀ ਜੋ ਖੁਦਾਵੰਦ ਦੀ ਨਿਗਾਹ ਵਿੱਚ ਠੀਕ ਤੇ ਚੰਗਾ ਏ, ਤਾਂ ਜੋ ਤੇਰਾ ਭਲਾ ਹੋਵੇ ਤੇ ਜਿਸ ਚੰਗੇ ਮੁਲਕ ਦੇ ਬਾਰੇ ਖੁਦਾਵੰਦ ਨੇ ਤੇਰੇ ਪਿਓ ਦਾਦੇ ਨਾਲ ਕਸਮ ਖਾਧੀ, ਤੂੰ ਉਹਦੇ ਵਿੱਚ ਵੜ ਕੇ ਉਹਦੇ ਉੱਤੇ ਕਬਜ਼ਾ ਕਰ ਸਕੇ।
ਇਸਤਸਨਾ। ਤੇ ਜਾਣ ਲੈ ਵੀ ਖੁਦਾਵੰਦ ਤੇਰਾ ਰੱਬ ਉਹੀ ਰੱਬ ਏ, ਉਹ ਵਫਾਦਾਰ ਰੱਬ ਏ, ਤੇ ਜਿਹੜੇ ਉਹਦੇ ਨਾਲ ਮੁਹੱਬਤ ਰੱਖਦੇ ਨੇ ਤੇ ਉਹਦੇ ਹੁਕਮਾਂ ਨੂੰ ਮੰਨਦੇ ਨੇ, ਉਹਨਾਂ ਦੇ ਨਾਲ ਹਜ਼ਾਰਾਂ ਪੀੜ੍ਹੀਆਂ ਤੀਕਰ ਉਹ ਆਪਣੇ ਅਹਿਦ ਨੂੰ ਕਾਇਮ ਰੱਖਦਾ ਏ ਤੇ ਉਹਨਾਂ ਉੱਤੇ ਰਹਿਮ ਕਰਦਾ ਏ। ਮਰਕਸ। ਫਿਰ ਯੂਹੰਨਾ ਦੇ ਫੜਵਾਏ ਜਾਣ ਤੋਂ ਬਾਅਦ ਯਿਸੂ ਨੇ ਗਲੀਲ ਵਿੱਚ ਆ ਕੇ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕੀਤੀ ਤੇ ਆਖਿਆ ਭਈ ਵੇਲਾ ਪੂਰਾ ਹੋ ਗਿਆ ਏ ਤੇ ਰੱਬ ਦੀ ਬਾਦਸ਼ਾਹੀ ਨੇੜੇ ਆ ਗਈ ਏ। ਤੌਬਾ ਕਰੋ ਤੇ ਖੁਸ਼ਖਬਰੀ ਉੱਤੇ ਈਮਾਨ ਲਿਆਓ। ਤੇ ਗਲੀਲ ਦੀ ਝੀਲ ਦੇ ਕੰਢੇ ਜਾਂਦਿਆਂ ਹੋਏ ਉਹਨੇ ਸ਼ਮੌਨ ਤੇ ਸ਼ਮੌਨ ਦੇ ਭਰਾ ਇੰਦਰੀਆਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਵੇਖਿਆ, ਕਿਉਂ ਜੇ ਉਹ ਮਛੇਰੇ ਸੀ। ਤੇ ਯਿਸੂ ਨੇ ਉਹਨਾਂ ਨੂੰ ਆਖਿਆ, ਮੇਰੇ ਮਗਰ ਟੁਰਦੇ ਆਓ ਤੇ ਮੈਂ ਤੁਹਾਨੂੰ ਆਦਮਗੀਰ ਬਣਾਵਾਂਗਾ। ਉਹ ਛੇਤੀ ਨਾਲ ਜਾਲ ਛੱਡ ਕੇ ਉਹਦੇ ਮਗਰ ਟੁਰਨ ਲੱਗ ਪਏ। ਤੇ ਥੋੜ੍ਹੀ ਦੂਰ ਵੱਧ ਕੇ ਉਹਨੇ ਜ਼ਬਦੀ ਦੇ ਪੁੱਤਰ ਯਾਕੂਬ ਨੂੰ ਤੇ ਉਹਦੇ ਭਰਾ ਯੂਹੰਨਾ ਨੂੰ ਕਸ਼ਤੀ ਉੱਤੇ ਜਾਲ ਠੀਕ ਕਰਦਿਆਂ ਵੇਖਿਆ। ਉਹਨੇ ਛੇਤੀ ਨਾਲ ਉਹਨਾਂ ਨੂੰ ਬੁਲਾਇਆ ਤੇ ਉਹ ਆਪਣੇ ਪਿਓ ਜ਼ਬਦੀ ਨੂੰ ਕਸ਼ਤੀ ਉੱਤੇ ਮਜ਼ਦੂਰਾਂ ਨਾਲ ਛੱਡ ਕੇ ਉਹਦੇ ਮਗਰ ਟੁਰ ਪਏ। ਫਿਰ ਉਹ ਕੁਫਰਨਹੂਮ ਵਿੱਚ ਵੜੇ ਤੇ ਛੇਤੀ ਨਾਲ ਸਬਤ ਦੇ ਦਿਨ ਇਬਾਦਤਖਾਨੇ ਵਿੱਚ ਜਾ ਕੇ ਤਾਲੀਮ ਦੇਣ ਲੱਗੇ। ਤੇ ਲੋਕੀ ਉਹਦੀ ਤਾਲੀਮ ਤੋਂ ਹੈਰਾਨ ਹੋਏ, ਕਿਉਂ ਜੇ ਉਹ ਉਹਨਾਂ ਨੂੰ ਫਕੀਹਾਂ ਵਾਂਗਰ ਨਹੀਂ ਬਲਕਿ ਸਾਹਬ ਇਖਤਿਆਰ ਵਾਂਗਰ ਤਾਲੀਮ ਦਿੰਦਾ ਸੀ। ਸ਼ਾਮ ਨੂੰ ਜਦ ਸੂਰਜ ਡੁੱਬ ਗਿਆ ਤੇ ਲੋਕੀ ਸਾਰੇ ਬਿਮਾਰਾਂ ਨੂੰ ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਉਹਦੇ ਕੋਲ ਲਿਆਏ ਤੇ ਸਾਰਾ ਸ਼ਹਿਰ ਬੂਹੇ ਉੱਤੇ ਇਕੱਠਾ ਹੋ ਗਿਆ। ਤੇ ਉਹਨੇ ਬਥੇਰਿਆਂ ਨੂੰ ਜਿਹੜੇ ਨਿਤ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ ਚੰਗਾ ਕੀਤਾ ਤੇ ਬਹੁਤ ਸਾਰੀਆਂ ਬਦਰੂਆਂ ਨੂੰ ਕੱਢਿਆ ਤੇ ਬਦਰੂਆਂ ਨੂੰ ਬੋਲਣ ਨਾ ਦਿੱਤਾ, ਕਿਉਂ ਜੇ ਉਹ ਉਹਨੂੰ ਪਛਾਣਦੀਆਂ ਸੀ। ਤੇ ਸੁਬਹ ਦਿਨ ਚੜ੍ਹਦਿਆਂ ਬਹੁਤ ਪਹਿਲਾਂ ਉਹ ਉੱਠ ਕੇ ਇੱਕ ਵੀਰਾਨ ਥਾਂ ਵੱਲ ਚਲਾ ਗਿਆ ਤੇ ਉੱਥੇ ਦੁਆ ਕੀਤੀ। ਤੇ ਸ਼ਮੌਨ ਤੇ ਉਹਦੇ ਸਾਥੀ ਮਗਰ ਗਏ ਤੇ ਜਦ ਉਹ ਮਿਲਿਆ ਤੇ ਉਹਨੂੰ ਆਖਿਆ ਵੀ ਸਾਰੇ ਲੋਕੀ ਤੈਨੂੰ ਲੱਭ ਰਹੇ ਨੇ। ਉਹਨੇ ਆਖਿਆ, ਆਓ ਅਸੀਂ ਆਲ ਦੁਆਲ ਦੇ ਕਿਤੇ ਹੋਰ ਸ਼ਹਿਰਾਂ ਵਿੱਚ ਜਾਈਏ ਤਾਂ ਜੋ ਮੈਂ ਉੱਥੇ ਵੀ ਮੁਨਾਦੀ ਕਰਾਂ, ਕਿਉਂ ਜੇ ਮੈਂ ਇਸੇ ਲਈ ਨਿਕਲਿਆ ਵਾਂ। ਤੇ ਉਹ ਸਾਰੇ ਗਲੀਲ ਵਿੱਚ ਉਹਨਾਂ ਦੇ ਇਬਾਦਤਖਾਨੇ ਵਿੱਚ ਜਾ ਜਾ ਕੇ ਮੁਨਾਦੀ ਕਰਦਾ ਤੇ ਬਦਰੂਆਂ ਨੂੰ ਕੱਢਦਾ ਰਿਹਾ। ਮਰਕਸ। ਤੇ ਫਕੀਆਂ ਵਿੱਚੋਂ ਇੱਕ ਨੇ ਉਹਨਾਂ ਨੂੰ ਬਹਿਸ ਕਰਦਿਆਂ ਸੁਣ ਕੇ ਜਾਣ ਲਿਆ ਭਈ ਉਹਨੇ ਵਾਹਵਾ ਜਵਾਬ ਦਿੱਤਾ ਹੈ। ਉਹ ਕੋਲ ਆਇਆ ਤੇ ਉਹਨੇ ਪੁੱਛਿਆ ਵੀ ਸਾਰਿਆਂ ਹੁਕਮਾਂ ਵਿੱਚੋਂ ਪਹਿਲਾ ਕਿਹੜਾ ਹੈ। ਯਿਸੂ ਨੇ ਜਵਾਬ ਦਿੱਤਾ ਭਈ ਪਹਿਲਾ ਇਹ ਹੈ, ਐ ਇਸਰਾਏਲ ਸੁਣ, ਖੁਦਾਵੰਦ ਸਾਡਾ ਰੱਬ ਇੱਕ ਹੀ ਰੱਬ ਏ ਤੇ ਤੂੰ ਖੁਦਾਵੰਦ ਆਪਣੇ ਰੱਬ ਨੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਸਿਆਣਪ ਤੇ ਆਪਣੀ ਸਾਰੀ ਤਾਕਤ ਨਾਲ ਮੁਹੱਬਤ ਰੱਖ। ਦੂਜਾ ਇਹ ਹੈ ਵੀ ਤੂੰ ਆਪਣੇ ਗੁਆਂਢੀ ਨੂੰ ਆਪਣੇ ਬਰਾਬਰ ਮੁਹੱਬਤ ਰੱਖ। ਇਹਨਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ। ਫਕੀ ਨੇ ਉਹਨੂੰ ਆਖਿਆ, ਐ ਉਸਤਾਦ, ਬਹੁਤ ਅੱਛੇ, ਤੂੰ ਸੱਚ ਆਖਿਆ ਭਈ ਉਹ ਇੱਕ ਹੀ ਏ ਤੇ ਉਹਦੇ ਇਲਾਵਾ ਹੋਰ ਕੋਈ ਨਹੀਂ, ਤੇ ਉਹਨੂੰ ਆਪਣੇ ਸਾਰੇ ਦਿਲ ਤੇ ਸਾਰੀ ਸਿਆਣ ਤੇ ਸਾਰੀ ਤਾਕਤ ਨਾਲ ਪਿਆਰ ਕਰਨਾ ਤੇ ਆਪਣੇ ਪੜੋਸੀ ਨੂੰ ਆਪਣੇ ਬਰਾਬਰ ਪਿਆਰ ਕਰਨਾ ਸਾਰੀਆਂ ਸੋਖਤਨੀ ਕੁਰਬਾਨੀਆਂ ਤੇ ਜ਼ਬੀਹਾਂ ਤੋਂ ਵੱਧ ਕੇ ਹੈ। ਜਦ ਯਿਸੂ ਨੇ ਵੇਖਿਆ ਭਈ ਉਹਨੇ ਦਾਨਾਈ ਨਾਲ ਜਵਾਬ ਦਿੱਤਾ ਤੇ ਉਹਨੂੰ ਆਖਿਆ, ਤੂੰ ਰੱਬ ਦੀ ਬਾਦਸ਼ਾਹੀ ਤੋਂ ਦੂਰ ਨਹੀਂ। ਅਬਰਾਨੀਓ। ਵੇਖੋ, ਉਹ ਦਿਨ ਆਉਂਦੇ ਨੇ ਭਈ ਮੈਂ ਇਸਰਾਏਲ ਦੇ ਘਰਾਨੇ ਤੇ ਦਾਊਦ ਦੇ ਘਰਾਨੇ ਨਾਲ ਇੱਕ ਨਵਾਂ ਅਹਿਦ ਕਰਾਂਗਾ। ਖੁਦਾਵੰਦ ਆਖਦਾ ਏ ਭਈ ਜਿਹੜਾ ਅਹਿਦ ਇਸਰਾਏਲ ਦੇ ਘਰਾਨੇ ਨਾਲ ਉਹਨਾਂ ਦਿਨਾਂ ਤੋਂ ਬਾਅਦ ਕਰਾਂਗਾ ਉਹ ਇਹ ਹੈ ਭਈ ਮੈਂ ਆਪਣੇ ਕਾਨੂੰਨ ਉਹਨਾਂ ਦੇ ਜ਼ਿਹਨ ਵਿੱਚ ਪਾਵਾਂਗਾ ਤੇ ਉਹਨਾਂ ਦੇ ਦਿਲਾਂ ਵਿੱਚ ਲਿਖਾਂਗਾ ਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ ਤੇ ਉਹ ਮੇਰੀ ਉਮਤ ਹੋਣਗੇ। ਤੇ ਹਰ ਬੰਦਾ ਆਪਣੇ ਹਮਵਤਨ ਤੇ ਆਪਣੇ ਭਰਾ ਨੂੰ ਇਹ ਤਾਲੀਮ ਨਾ ਦੇਵੇ ਭਈ ਤੂੰ ਖੁਦਾਵੰਦ ਨੂੰ ਪਛਾਣ, ਕਿਉਂ ਜੇ ਨਿੱਕੇ ਤੋਂ ਵੱਡੇ ਤੀਕਰ ਸਾਰੇ ਮੈਨੂੰ ਜਾਣ ਲੈਣਗੇ। ਅਬਰਾਨੀਓ। ਕਿਉਂ ਜੇ ਜਦ ਬੱਕਰੀਆਂ ਤੇ ਠੱਗੀਆਂ ਦੇ ਲਹੂ ਨਾਲ ਜ਼ਾਹਰੀ ਪਾਕੀਜ਼ਗੀ ਜ਼ਾਹਰ ਹੁੰਦੀ ਏ ਤੇ ਮਸੀਹ ਦਾ ਲਹੂ ਜਿਹਨੇ ਆਪਣੇ ਆਪ ਨੂੰ ਅਜ਼ਲੀ ਰੂਹ ਦੇ ਰਾਹੀਂ ਰੱਬ ਦੇ ਸਾਹਮਣੇ ਆਪਣੇ ਆਪ ਨੂੰ ਬੇਐਬ ਕੁਰਬਾਨ ਕਰ ਦਿੱਤਾ, ਤੁਹਾਡੇ ਦਿਲਾਂ ਨੂੰ ਮੁਰਦਾ ਕੰਮਾਂ ਤੋਂ ਕਿਉਂ ਨਾ ਪਾਕ ਕਰੇਗਾ ਤਾਂ ਜੋ ਜ਼ਿੰਦਾ ਰੱਬ ਦੀ ਇਬਾਦਤ ਕਰਨ। ਹੁਣ ਮੈਂ ਮੇਰੀ ਬੇਕਰੀਰ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਲਾਹੀ ਸਿਆਣ ਜਾਇਜ਼ ਤੌਰ ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫਾਦਾਰੀ ਲਈ ਕੋਈ ਤਹਫ਼ੁਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਤੇ ਕੁਵਤ ਅਤਾ ਕਰਦੀ ਏ।
ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਹੈ। ਰੱਬ ਨੂੰ ਸਮਝਣਾ ਅਬਦੀਅਤ ਦਾ ਕੰਮ ਹੈ ਤੇ ਇਹ ਸੋਚ ਤਾਕਤ ਤੇ ਖਾਹਿਸ਼ ਦੀ ਪੂਰੀ ਪਾਕੀਜ਼ਗੀ ਦੀ ਮੰਗ ਕਰਦਾ ਹੈ। ਸਾਡਾ ਅਸਮਾਨੀ ਪਿਓ ਇਲਾਹੀ ਮੁਹੱਬਤ ਇਹ ਮੰਗ ਰੱਖਦਾ ਹੈ ਭਈ ਸਾਨੂੰ ਸਾਡੇ ਮਾਲਕ ਤੇ ਉਹਦੇ ਚੇਲਿਆਂ ਦੇ ਨਮੂਨੇ ਮਗਰ ਟੁਰਨਾ ਚਾਹੀਦਾ ਹੈ ਤੇ ਬਸ ਉਹਦੀ ਸ਼ਖਸੀਅਤ ਦੀ ਇਬਾਦਤ ਨਹੀਂ ਕਰਨੀ ਚਾਹੀਦੀ। ਇਹ ਗੱਲ ਅਫਸੋਸਨਾਕ ਹੈ ਭਈ ਇਲਾਹੀ ਖਿਦਮਤ ਦਾ ਜੁਮਲਾ ਆਮ ਤੌਰ ਤੇ ਰੋਜ਼ਾਨਾ ਦੇ ਕੰਮਾਂ ਦੀ ਬਜਾਏ ਅਵਾਮੀ ਇਬਾਦਤ ਦੇ ਮਾਣਿਆਂ ਦੇ ਨਾਲ ਆਇਆ ਹੈ। ਪੁਰਾਣੇ ਰੋਮ ਵਿੱਚ ਇੱਕ ਸਿਪਾਹੀ ਲਈ ਆਪਣੇ ਜਨਰਲ ਦੇ ਨਾਲ ਵਫਾਦਾਰ ਹੋਣ ਦਾ ਅਹਿਦ ਕਰਨਾ ਜ਼ਰੂਰੀ ਹੁੰਦਾ ਸੀ। ਇਸ ਅਹਿਦ ਲਈ ਲਾਤੀਨੀ ਲਫ਼ਜ਼ ਸਾਕਰਾਮੈਂਟਮ ਸੀ ਤੇ ਸਾਡਾ ਅੰਗਰੇਜ਼ੀ ਦਾ ਲਫ਼ਜ਼ ਸਾਕਰਾਮੈਂਟ ਇਹਦੇ ਵਿੱਚੋਂ ਹੀ ਲਿਆ ਗਿਆ ਹੈ। ਯਹੂਦੀਆਂ ਵਿੱਚ ਇਹ ਪੁਰਾਣੀ ਰਵਾਇਤ ਸੀ ਭਈ ਦਾਵਤ ਕਰਨ ਵਾਲਾ ਮਾਲਕ ਹਰ ਬੰਦੇ ਨੂੰ ਮੈਦ ਦਾ ਪਿਆਲਾ ਦਿੰਦਾ ਸੀ, ਪਰ ਯੂਖਰਸਤ ਕਿਸੇ ਰੂਮੀ ਸਿਪਾਹੀ ਦੇ ਹਲਫ ਦੀ ਯਾਦਗਾਰੀ ਨਹੀਂ ਸੀ ਤੇ ਨਾ ਹੀ ਮੈਂ ਸੀ, ਜਿਹੜੀ ਇਕੱਠ ਦੇ ਮੌਕਿਆਂ ਵਿੱਚ ਤੇ ਯਹੂਦੀ ਰਸਮਾਂ ਵਿੱਚ ਵਰਤੀ ਜਾਂਦੀ ਸੀ, ਯਾਨੀ ਸਾਡੇ ਖੁਦਾਵੰਦ ਦਾ ਪਿਆਲਾ ਸੀ। ਪਿਆਲਾ ਉਹਦੇ ਤਲਖ ਤਜਰਬੇ ਨੂੰ ਜ਼ਾਹਿਰ ਕਰਦਾ ਹੈ, ਯਾਨੀ ਉਹ ਪਿਆਲਾ ਜਿਹਦੇ ਲਈ ਉਹਨੇ ਦੁਆ ਮੰਗੀ ਭਈ ਉਹ ਉਹਦੇ ਤੋਂ ਟਲ ਜਾਵੇ, ਹਾਲਾਂਕਿ ਉਹ ਇਲਾਹੀ ਹੁਕਮ ਦੀ ਪਾਕ ਸਪੁਰਦਗੀ ਵਿੱਚ ਝੁਕ ਗਿਆ ਸੀ। ਮਸੀਹੀਓ, ਕੀ ਤੁਸੀਂ ਉਹਦਾ ਪਿਆਲਾ ਪੀ ਰਹੇ ਹੋ? ਕੀ ਤੁਸੀਂ ਨਵੇਂ ਅਹਿਦ ਦਾ ਲਹੂ ਵੰਡਿਆ ਹੈ, ਯਾਨੀ ਉਹ ਤਕਲੀਫਾਂ ਜਿਹੜੀਆਂ ਰੱਬ ਦੇ ਬਾਰੇ ਇੱਕ ਨਵੇਂ ਤੇ ਉੱਚੇ ਫਹਿਮ ਨੂੰ ਪੇਸ਼ ਕਰਦੀਆਂ ਨੇ? ਜੇ ਨਹੀਂ ਤਾਂ ਕੀ ਤੁਸੀਂ ਆਖ ਸਕਦੇ ਹੋ ਭਈ ਤੁਸੀਂ ਉਸ ਪਿਆਲੇ ਵਿੱਚ ਯਿਸੂ ਦੀ ਯਾਦਗਾਰੀ ਮਨਾਈ ਏ? ਉਹ ਸਾਰੇ ਜਿਹੜੇ ਯਿਸੂ ਦੀ ਯਾਦਗਾਰੀ ਵਿੱਚ ਰੋਟੀ ਖਾਂਦੇ ਤੇ ਮੈਂ ਪੀਂਦੇ ਨੇ, ਉਹ ਅਸਲ ਵਿੱਚ ਉਸ ਪਿਆਲੇ ਤੇ ਉਸ ਸਲੀਬ ਵਿੱਚੋਂ ਵੰਡਣ ਲਈ ਤੇ ਮਸੀਹ ਦੇ ਅਸੂਲ ਦੀ ਖਾਤਰ ਸਭ ਕੁਝ ਛੱਡਣ ਲਈ ਰਾਜ਼ੀ ਨੇ। ਤੇ ਫਿਰ ਇਸ ਇਲਹਾਮ ਨੂੰ ਇੱਕ ਮੁਰਦਾ ਜਿਸਮ ਨਾਲ ਕਿਉਂ ਮਨਸੂਬ ਕੀਤਾ ਜਾਂਦਾ ਹੈ, ਬਜਾਏ ਕਿ ਗਲਤੀ ਨੂੰ ਦੂਰ ਕਰਦਿਆਂ ਹੋਏ ਤੇ ਬਦਨ ਨੂੰ ਪਾਕ ਤੇ ਰੱਬ ਲਈ ਕਬੂਲ ਕਰਨ ਦੇ ਕਾਬਲ ਬਣਾਉਂਦੇ ਹੋਏ ਇਹ ਵਿਖਾਇਆ ਜਾਵੇ ਭਈ ਸੱਚਾਈ ਦਾ ਫਹਿਮ ਮਿਲਿਆ ਹੋਇਆ ਹੈ। ਜੇ ਮਸੀਹ ਸੱਚਾਈ ਇਜ਼ਹਾਰ ਵਿੱਚ ਸਾਡੇ ਕੋਲ ਆਇਆ ਹੈ ਤੇ ਕਿਸੇ ਦੂਜੀ ਯਾਦਗਾਰੀ ਦੀ ਲੋੜ ਨਹੀਂ ਹੈ, ਕਿਉਂ ਜੇ ਇਜ਼ਹਾਰ ਇਮੈਨੂਅਲ ਜਾਂ ਰੱਬ ਸਾਡੇ ਨਾਲ ਹੈ ਤੇ ਜੇ ਕੋਈ ਦੂਜਾ ਸਾਡੇ ਨਾਲ ਹੈ ਤੇ ਉਹਦੀ ਯਾਦਗਾਰੀ ਮਨਾਉਣ ਦੀ ਕੀ ਲੋੜ ਹੈ? ਜੇ ਉਹ ਸਾਰੇ ਜਿਨ੍ਹਾਂ ਨੇ ਸਾਕਰਾਮੈਂਟ ਵਿੱਚ ਹਿੱਸਾ ਲਿਆ ਯਿਸੂ ਦੇ ਦੁੱਖਾਂ ਦੀ ਅਸਲ ਵਿੱਚ ਯਾਦਗਾਰ ਮਨਾਈ ਸੀ ਤੇ ਉਸ ਪਿਆਲੇ ਵਿੱਚੋਂ ਪੀਤਾ ਸੀ ਤੇ ਉਹ ਜੱਗ ਵਿੱਚ ਇਨਕਲਾਬ ਲਿਆਉਂਦੇ, ਉਹ ਸਾਰੇ ਜਿਹੜੇ ਮਾਦੀ ਲਾਮਤਾਂ ਦੇ ਰਾਹੀਂ ਉਹਦੀ ਯਾਦਗਾਰੀ ਨੂੰ ਲੱਭਣ ਵਾਲੇ ਨੇ, ਉਹ ਸੂਲੀ ਚੁੱਕਣਗੇ, ਬਿਮਾਰਾਂ ਨੂੰ ਸ਼ਿਫਾ ਦੇਣਗੇ, ਬਦਰੂਆਂ ਨੂੰ ਕੱਢਣਗੇ ਤੇ ਮਸੀਹ ਸੱਚਾਈ ਦੀ ਖੁਸ਼ਖਬਰੀ ਗਰੀਬਾਂ ਮਨਫੀ ਸੋਚ ਵਾਲਿਆਂ ਨੂੰ ਦੇਣਗੇ। ਉਹ 1000 ਸਾਲਾ ਦੌਰ ਲਿਆਉਣਗੇ। ਉਸਤਾਦ ਉੱਤੇ ਪੂਰਾ ਈਮਾਨ ਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਛਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਤੇ ਤਕਲੀਫ ਸਹੀ। ਮਸੀਹ ਦੀ ਅਲੂਹੀਅਤ ਦਾ ਇਜ਼ਹਾਰ ਯਿਸੂ ਦੀ ਇਨਸਾਨੀਅਤ ਵਿੱਚ ਕੀਤਾ ਗਿਆ ਸੀ। ਯਿਸੂ ਦੀ ਇੰਤਹਾਈ ਇਨਸਾਨੀ ਕੁਰਬਾਨੀ ਦੀ ਹਦਾਇਤ ਇਹ ਸੀ ਭਈ ਉਹ ਆਪਣਾ ਖਰੀਦਿਆ ਹੋਇਆ ਖਜ਼ਾਨਾ ਪਾਪ ਆਲੂਦ ਇਨਸਾਨ ਦੇ ਖਾਲੀ ਗੋਦਾਮਾਂ ਵਿੱਚ ਆਜ਼ਾਦੀ ਨਾਲ ਪਾਵੇ। ਅਸੀਂ ਜਾਣਦੇ ਹਾਂ ਭਈ ਪਾਕੀਜ਼ਗੀ ਪਾਉਣ ਲਈ ਪਾਕੀਜ਼ਗੀ ਦੀ ਤਾਂਘ ਕਰਨਾ ਜ਼ਰੂਰੀ ਸ਼ਰਤ ਹੈ, ਪਰ ਅਸੀਂ ਸਾਰੀਆਂ ਸ਼ੈਵਾਂ ਨਾਲੋਂ ਬਹੁਤੀ ਪਾਕੀਜ਼ਗੀ ਦੀ ਤਾਂਘ ਰੱਖਦੇ ਹਾਂ ਤੇ ਅਸੀਂ ਉਹਦੇ ਲਈ ਹਰ ਸ਼ੈ ਕੁਰਬਾਨ ਕਰ ਦੇਵਾਂਗੇ। ਸਾਨੂੰ ਇਹ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਭਈ ਅਸੀਂ ਪਾਕੀਜ਼ਗੀ ਦੀ ਅਮਲੀ ਰਾਹ ਉੱਤੇ ਹਿਫਾਜ਼ਤ ਨਾਲ ਟੁਰ ਸਕਦੇ ਹਾਂ। ਖੁਦ ਫਰਾਮੋਸ਼ੀ, ਪਾਕੀਜ਼ਗੀ ਤੇ ਅਹਿਸਾਸ ਲਗਾਤਾਰ ਦੁਆਵਾਂ ਨੇ। ਮਸ਼ਕ ਨਾ ਪਈ ਪੇਸ਼ਾ, ਫਹਿਮ ਨਾ ਪਈ ਈਮਾਨ ਕਾਦਰ ਮੁਤਲਕ ਦੇ ਕੰਨ ਤੇ ਦਸਤੇ ਰਾਸਤ ਹਾਸਲ ਕਰਦੇ ਨੇ ਤੇ ਬੇਸ਼ੱਕ ਇਹ ਬੇਇੰਤਹਾ ਨੇਮਤਾਂ ਨਿਛਾਵਰ ਕਰਵਾਉਂਦੇ ਨੇ। ਇਤਮਾਦ ਰੋਸ਼ਨ ਈਮਾਨ ਦੀ ਨਿਉਏ ਪਾਕੀਜ਼ਗੀ ਦੀ ਸਿਹਤਮੰਦੀ ਦੇ ਬਗੈਰ ਅਸੀਂ ਪਾਕੀਜ਼ਗੀ ਨਹੀਂ ਪਾ ਸਕਦੇ। ਸਾਨੂੰ ਚੰਗਿਆਈ ਤੇ ਇਨਸਾਨੀ ਨਸਲ ਨੂੰ ਯਾਦ ਰੱਖਣ ਲਈ ਸਾਡੇ ਬਦਨਾਂ ਨੂੰ ਭੁੱਲਣਾ ਚਾਹੀਦਾ ਹੈ। ਚੰਗਿਆਈ ਇਨਸਾਨ ਦੇ ਹਰ ਲਮਹੇ ਦੀ ਮੰਗ ਕਰਦੀ ਹੈ, ਜਿਹਦੇ ਵਿੱਚ ਹਸਤੀ ਦੇ ਮਸਲੇ ਦਾ ਹੱਲ ਕੱਢਣਾ ਹੁੰਦਾ ਹੈ। ਚੰਗਿਆਈ ਦੀ ਤਕਦੀਸ ਰੱਬ ਉੱਤੇ ਇਨਸਾਨ ਦੇ ਇਨਹਿਸਾਰ ਨੂੰ ਘੱਟ ਨਹੀਂ ਕਰਦੀ, ਬਲਕਿ ਉਹਨੂੰ ਉੱਚਾ ਕਰਦੀ ਹੈ। ਨਾ ਹੀ ਤਕਦੀਸ ਰੱਬ ਲਈ ਇਨਸਾਨ ਦੇ ਫਰਜ਼ਾਂ ਨੂੰ ਮੁਕਾਉਂਦੀ ਹੈ, ਬਲਕਿ ਉਹਨਾਂ ਨੂੰ ਪੂਰਾ ਕਰਨ ਲਈ ਵੱਡੀ ਲੋੜ ਨੂੰ ਜ਼ਾਹਿਰ ਕਰਦੀ ਹੈ। ਚੰਗੀ ਹਯਾਤੀ ਲਈ ਚੰਗੇ ਲਫ਼ਜ਼ਾਂ ਨੂੰ ਬਦਲਣਾ
ਸਿੱਧੇ ਕਿਰਦਾਰ ਲਈ ਚੰਗਾ ਵਿਖਾਲੀ ਦੇਣਾ ਮਾੜੇ ਤੇ ਜੱਗ ਦੇ ਲੋਕਾਂ ਲਈ ਇੱਕ ਨਾਕਸ ਤਬਦੀਲੀ ਹੈ, ਜਿਹੜੇ ਕ੍ਰਿਸਚਨ ਸਾਇੰਸ ਦੇ ਮਿਆਰ ਨੂੰ ਬਹੁਤ ਉੱਚਾ ਸਮਝਦੇ ਨੇ। ਜੇ ਕੋਈ ਤਾਲਬ ਇਲਮ ਇੱਕ ਪਾਸੇ ਸੱਚਾਈ ਦੀਆਂ ਤਾਲੀਮਾਂ 'ਤੇ ਅਮਲ ਕਰਨ ਲਈ ਦੂਰ ਜਾਂਦਾ ਹੈ, ਆਪਣੇ ਫਾਇਦਿਆਂ ਨੂੰ ਰੱਬ ਤੇ ਦੌਲਤ ਦੇ ਵਿਚਕਾਰ ਵੰਡਦਿਆਂ ਹੋਏ ਤੇ ਆਪਣੇ ਆਪ ਦੇ ਖਿਆਲਾਂ ਨੂੰ ਸੱਚਾਈ ਲਈ ਬਦਲਦਿਆਂ ਹੋਏ, ਤੇ ਉਹ ਖੁਦ ਬਖੁਦ ਉਸ ਗਲਤੀ ਨੂੰ ਵੱਢੇਗਾ ਜਿਹੜੀ ਉਹ ਬੁਣਦਾ ਹੈ। ਜਿਹੜਾ ਵੀ ਕ੍ਰਿਸਚਨ ਸਾਇੰਸ ਦੀ ਸ਼ਫਾ ਦਾ ਇਜ਼ਹਾਰ ਕਰਦਾ ਹੈ, ਉਹਨੂੰ ਇਹਦੇ ਅਸੂਲਾਂ ਉੱਤੇ ਸਖਤੀ ਨਾਲ ਅਮਲ ਕਰਨਾ ਚਾਹੀਦਾ ਹੈ, ਹਰ ਫਿਕਰ ਉੱਤੇ ਤਵੱਜੋ ਦੇਣੀ ਚਾਹੀਦੀ ਹੈ ਤੇ ਰੱਖੀਆਂ ਹੋਈਆਂ ਨਿਯਮਾਂ ਤੋਂ ਅੱਗੇ ਵਧਣਾ ਚਾਹੀਦਾ ਹੈ। ਇਸ ਕੰਮ ਵਿੱਚ ਨਾ ਕੁਝ ਔਖਾ ਹੈ ਤੇ ਨਾ ਕੁਝ ਸਖਤ ਹੈ ਜਾਂ ਡਰਾ ਵਿਖਾ ਦਿੱਤੀ ਜਾਵੇ, ਪਰ ਆਪਣੇ ਆਪ ਦੀ ਇਨਕਾਰੀ, ਤਾਬੇਦਾਰੀ, ਮਸੀਹਤ ਤੇ ਮੁਸਤਕਿਲ ਮਜ਼ਾਜੀ ਇਕੱਲੇ ਹੀ ਇਨਾਮ ਜਿੱਤ ਲੈਂਦੇ ਨੇ, ਜਿਵੇਂ ਉਹ ਆਮ ਤੌਰ ਤੇ ਹਯਾਤੀ ਦੇ ਹਰ ਪਹਿਲੂ ਵਿੱਚ ਕਰਦੇ ਨੇ। ਕ੍ਰਿਸਚਨ ਸਾਇੰਸਦਾਨ ਬੜੀ ਸਮਝਦਾਰੀ ਨਾਲ ਆਪਣੀ ਰਾਹ ਸਿੱਧੀ ਕਰਦਾ ਹੈ ਤੇ ਉਹ ਇਲਾਹੀ ਸਿਆਣ ਦੀਆਂ ਹਦਾਇਤਾਂ ਮਗਰ ਟੁਰਨ ਵਿੱਚ ਲਗਾਤਾਰ ਤੇ ਇਮਾਨਦਾਰ ਹੁੰਦਾ ਹੈ। ਹਯਾਤੀ ਗੁਜ਼ਾਰਨ ਤੇ ਉਹਦੇ ਨਾਲ ਸ਼ਫਾ ਦੇਣ ਤੇ ਤਾਲੀਮ ਦੇਣ ਦੇ ਰਾਹੀਂ ਉਹਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਭਈ ਮਸੀਹ ਦੀ ਰਾਹ ਹੀ ਉਹ ਇਕੱਲੀ ਰਾਹ ਹੈ ਜਿਹਦੇ ਰਾਹੀਂ ਬੰਦੇ ਇੱਕੋ ਵਾਰੀ ਪਾਪ ਤੇ ਬਿਮਾਰੀ ਤੋਂ ਮੁਕਤੀ ਪਾਉਂਦੇ ਨੇ। ਜਿਵੇਂ ਫੁੱਲ ਹਨੇਰੇ ਤੋਂ ਲੂ ਵੱਲ ਮੁੜਦਾ ਹੈ, ਮਸੀਹਤ ਇਨਸਾਨ ਨੂੰ ਫਿਤਰੀ ਤੌਰ ਤੇ ਮਾਦੇ ਤੋਂ ਰੂਹ ਵੱਲ ਮੋੜਨ ਦੀ ਵਜ੍ਹਾ ਬਣਦੀ ਹੈ। ਫਿਰ ਇਨਸਾਨ ਉਹਨਾਂ ਸ਼ੈਵਾਂ ਨੂੰ ਮਹਿਸੂਸ ਕਰ ਲੈਂਦਾ ਹੈ ਜਿਹੜੀਆਂ ਨਾ ਅੱਖੀਆਂ ਨੇ ਵੇਖੀਆਂ ਨਾ ਕੰਨਾਂ ਨੇ ਸੁਣੀਆਂ। ਯੂਹੰਨਾ ਤੇ ਪੌਲੁਸ ਨੂੰ ਇਸ ਗੱਲ ਦੀ ਬਹੁਤ ਪਛਾਣ ਸੀ ਭਈ ਕਿਉਂ ਜੇ ਫਾਨੀ ਬੰਦੇ ਨੂੰ ਕੁਰਬਾਨੀ ਦੇ ਬਗੈਰ ਦੁਨੀਆ ਵਿੱਚ ਇੱਜ਼ਤ ਨਹੀਂ ਮਿਲ ਸਕਦੀ, ਇਸ ਲਈ ਉਹਨੂੰ ਸਾਰੀ ਦੁਨੀਆਦਾਰੀ ਛੱਡ ਕੇ ਅਸਮਾਨੀ ਖਜ਼ਾਨੇ ਹਾਸਲ ਕਰਨੇ ਚਾਹੀਦੇ ਨੇ। ਫਿਰ ਉਹਦਾ ਜੱਗ ਦੀਆਂ ਹਮਦਰਦੀਆਂ, ਗਰਜ਼ਾਂ ਤੇ ਮਕਸਦਾਂ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ। ਪਹਿਲੇ ਤੋਂ ਚੁੱਕੇ ਗਏ ਕਦਮਾਂ ਦੀ ਲੋਅ ਵਿੱਚ ਕ੍ਰਿਸਚਨ ਸਾਇੰਸ ਦੇ ਮੁਸਤਕਬਲ ਦੀ ਪੇਸ਼ਕਦਮੀ ਨੂੰ ਨਾ ਪਰਖੋ। ਇੰਜ ਨਾ ਹੋਵੇ ਵੀ ਕਿਤੇ ਪਹਿਲਾ ਕਦਮ ਚੁੱਕਣ ਵਿੱਚ ਨਾਕਾਮ ਹੋਣ ਤੋਂ ਤੁਸੀਂ ਆਪਣੇ ਆਪ ਨੂੰ ਮੁਲਾਮਤ ਕਰੋ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ ਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਹੈ। ਗੈਰ ਕਾਮਲ ਇਨਸਾਨ ਹੌਲੀ ਹੌਲੀ ਅਸਲੀ ਰੂਹਾਨੀ ਕਾਮਲੀਅਤ ਨੂੰ ਪਕੜ ਵਿੱਚ ਕਰ ਲੈਂਦਾ ਹੈ, ਪਰ ਠੀਕ ਤਰ੍ਹਾਂ ਸ਼ੁਰੂ ਕਰਨ ਲਈ ਤੇ ਹਸਤੀ ਦੇ ਵੱਡੇ ਮਸਲੇ ਨੂੰ ਜ਼ਾਹਿਰ ਕਰਨ ਦੇ ਮਾਮਲੇ ਨੂੰ ਜਾਰੀ ਰੱਖਣਾ ਬਹੁਤ ਵੱਡਾ ਕੰਮ ਹੈ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਹੈ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਰੂਹ ਦੀਆਂ ਨਾ ਮੁੱਕਣ ਵਾਲੀਆਂ ਛਾਵਾਂ ਨੂੰ ਲੱਭ ਰਿਹਾ ਹੈ। ਜੇ ਇਮਾਨਦਾਰ ਹੈ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ, ਜਦੋਂ ਤੀਕ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।